ਚੱਲ ਜਾਂਦੇ ਆ ਉਹ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ, ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 7 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕਾਂਗਰਸੀ ਕਲੇਸ਼ ਤੋਂ। ਕਹਿੰਦੇ ਜਿਹੜੇ ਇੰਚਾਰਜ ਲਾਏ ਨੇ ਭੁਪੇਸ਼ ਬਘੇਲ, ਕਿ ਉਹੀ ਵਿਲਨ ਨੇ ਜੀ। ਇੱਕ ਧੜਾ ਉਹ ਹੈ ਜਿਹੜਾ ਬਘੇਲ ਤੋਂ ਦੂਰੀ ਬਣਾ ਕੇ ਬੈਠਾ ਹੈ ਜੀ, ਇੱਕ ਧਿਰ ਉਹ ਹੈ ਜਿਹੜੀ ਬਘੇਲ ਨੂੰ ਗੁਲਦਸਤੇ ਭੇਂਟ ਕਰ ਰਹੀ ਹੈ, ਤੇ ਇੱਕ ਧਿਰ ਉਹ ਹੈ ਜਿਹਦੇ ਦਰਵਾਜ਼ਿਆਂ ਤੇ ਖੁਦ ਬਘੇਲ ਜਾ ਕੇ ਦਸਤਕ ਦੇ ਰਹੇ ਨੇ ਜੀ। ਭੁਪੇਸ਼ ਬਘੇਲ ਇਸ ਸਮੇਂ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਤੇ ਉਹ ਕਹਿੰਦੇ ਜੀ 5 ਦਿਨਾਂ ਦੇ ਦੌਰੇ ਤੇ ਮੈਂ ਪੰਜਾਬ ਆਏ ਹਾਂ ਜੀ। ਪਰ ਚੰਨੀ ਦੇ ਸਮਰਥਕ ਧੜਾ ਜਿਹੜਾ ਚੰਨੀ ਦੇ ਹੱਕ 'ਚ ਖੜਾ ਹੈ, ਉਹ ਧੜਾ ਲਗਭਗ ਭੁਪੇਸ਼ ਬਘੇਲ ਤੋਂ ਪੂਰੀ ਤਰ੍ਹਾਂ ਦੂਰ ਹੈ। 50 ਦੇ ਕਰੀਬ ਉਹ ਲੀਡਰ ਜਿਹੜੇ ਮਰਿੰਡੇ ਗਏ ਸੀ ਜਾਂ ਦੂਸਰੇ ਦਿਨ ਜਿਹੜੇ ਕੁਝ ਸਾਹਮਣੇ ਆਏ ਸੀ, ਉਹ ਲੀਡਰ ਪੂਰੀ ਤਰ੍ਹਾਂ ਬਘੇਲ ਤੋਂ ਦੂਰੀ ਬਣਾ ਕੇ ਰੱਖ ਰਹੇ ਨੇ। ਮਤਲਬ ਇਸ ਚੰਨੀ ਧੜੇ ਦੀਆਂ ਦੋ ਹੀ ਮੰਗਾਂ ਨੇ ਜਾਂ ਦੋ ਹੀ ਫੈਸਲੇ ਨੇ ਕਿ ਇੱਕ ਤਾਂ ਰਾਜਾ ਵੜਿੰਗ ਪ੍ਰਵਾਨੀ ਬਤੌਰ ਪ੍ਰਧਾਨ, ਦੂਜਾ ਇੰਚਾਰਜ ਪ੍ਰਵਾਨੀ ਬਤੌਰ ਭੁਪੇਸ਼ ਬਘੇਲ, ਕਿ ਦੋ ਬੰਦੇ ਸਾਨੂੰ ਪ੍ਰਵਾਨ ਨਹੀਂ ਗਏ। ਚੰਨੀ ਦੇ ਸਮਰਥਕ ਧੜੇ ਦਾ ਇਹ ਮੰਨਣਾ ਹੈ ਕਿ ਅਸਲ ਦੇ ਵਿੱਚ ਹਾਈ ਕਮਾਂਡ ਨੂੰ ਗਲਤ ਰਿਪੋਰਟ ਹੀ ਭੁਪੇਸ਼ ਬਘੇਲ ਕਰਦਾ ਹੈ। ਅੱਛਾ, ਠੀਕ ਹੈ। ਇਹ ਸਾਰਾ ਖੇਲ ਹੀ ਇਹ ਵਿਗਾੜਦਾ ਹੈ। ਇਸ ਲਈ ਅਸੀਂ ਇਹਦੇ ਨਾਲ ਕੋਈ ਰਾਬਤਾ ਨਹੀਂ ਰੱਖਣਾ। ਉਹ ਲਗਾਤਾਰ ਆਪਣੀਆਂ ਬੈਠਕਾਂ ਵੀ ਕਰ ਰਹੇ ਨੇ, ਉਹ ਅੱਗੇ ਆਪਣੇ ਮੈਂਬਰਾਂ ਨਾਲ ਸਾਥ ਵੀ ਵਧਾ ਰਹੇ ਨੇ, ਕਿਉਂਕਿ ਜਿਵੇਂ ਪਿਛਲੇ ਦਿਨੀ ਰਾਜਕੁਮਾਰ ਬੇਰਕਾ ਨਾਲ ਵੀ ਮੁਲਾਕਾਤ ਦੀ ਗੱਲ ਆ ਗਈ, ਪਰ ਰਾਜਕੁਮਾਰ ਬੇਰਕਾ ਕਾਂਗਰਸ ਭਵਨ ਦੇ ਵਿੱਚ ਅਹੁਦਾ ਸੰਭਾਲਦੇ ਵੀ ਨਜ਼ਰ ਆ ਗਏ। ਸੋ ਭੁਪੇਸ਼ ਬਘੇਲ ਨਾਲ ਵੀ ਦੇਖ ਕੇ ਮਰਿੰਡੇ ਦੇ ਵਿੱਚ ਪਹਿਲਾਂ OP ਸੋਨੀ ਇੱਧਰ ਵੀ ਆਏ ਸੀ, ਫਿਰ ਦੂਜੇ ਦਿਨ ਬਘੇਲ ਨੂੰ ਮਿਲਦੇ ਵੀ ਦੇਖ ਕੇ। ਸੋ ਇਸ ਲਈ ਕੁਝ ਇਹ ਵੀ ਪਹਿਲੂ ਹੈਗੇ ਨੇ। ਪਰ ਜਿਹੜੇ ਸਿੱਧੇ ਖੜੇ ਨੇ ਲੀਡਰ, ਉਹ ਕਹਿੰਦੇ ਜੀ ਉਹ ਤਾਂ ਦਿੱਲੀ ਬੈਠੇ ਨੇ ਜੀ, ਤੇ ਕੱਲ ਰਾਤ ਜੇ ਰਾਹੁਲ ਗਾਂਧੀ ਆ ਗਏ ਹੋਏ ਤਾਂ ਅੱਜ ਹੋ ਸਕਦਾ ਮੁਲਾਕਾਤ ਹੋ ਜਾਵੇ, ਹੋ ਸਕਦਾ ਉਹ ਮੋੜ ਦੇਣ ਕਿ ਨਹੀਂ ਜੀ ਭੁਪੇਸ਼ ਬਘੇਲ ਦੀ ਰਿਪੋਰਟ ਤੋਂ ਬਾਅਦ ਇਹ ਗੱਲ ਕਰਾਂਗੇ। ਪਰ ਸਵਾਲ ਤਾਂ ਇਹ ਹੈ ਕਿ ਕੀ ਹਾਈ ਕਮਾਂਡ ਨੂੰ ਦਿਖਣੋਂ ਹਟ ਜਾਂਦਾ? ਸਹੀ ਹੈ ਕਿ ਵੀ ਜੇ ਪੰਜਾਬ ਕਾਂਗਰਸ ਦੇ ਵਿੱਚ ਇੱਕ ਵੱਡਾ ਧੜਾ ਤੁਹਾਡੇ ਉਸ ਇੰਚਾਰਜ ਨੂੰ ਹੀ ਨਹੀਂ ਇੰਚਾਰਜ ਮੰਨਦਾ ਤੇ ਤੁਸੀਂ ਉਸੇ ਨੂੰ ਡੈਮੇਜ ਕੰਟਰੋਲ ਕਰਨ ਲਈ ਭੇਜ ਰਹੇ ਹੋ, ਫਿਰ ਡੈਮੇਜ ਕੰਟਰੋਲ ਕਿਵੇਂ ਹੋਊ ਤੁਹਾਡਾ? ਸਹੀ ਹੈ, ਬਿਲਕੁਲ। ਜਿਹੜੀ ਦਵਾਈ ਦਾ ਸਾਈਡ ਇਫੈਕਟ ਹੈ ਤੇ ਤੁਸੀਂ ਉਸੇ ਦੀ ਡੋਜ਼ ਵਧਾਈ ਜਾਓ, ਫਿਰ ਸਾਈਡ ਇਫੈਕਟ ਵਧੂਗਾ ਕਿ ਇਲਾਜ ਹੋਊਗਾ? ਸੋ ਇਸ ਲਈ ਹੁਣ ਇਹ ਪਤਾ ਨਹੀਂ ਇਲਾਜ ਕਰਨਾ ਵੀ ਚਾਹੁੰਦੇ ਨੇ ਕਿ ਨਹੀਂ, ਕਿਉਂਕਿ ਭੁਪੇਸ਼ ਬਘੇਲ ਦੇ ਉੱਤੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਾਂਗਰਸ ਦੇ ਅੰਦਰੋਂ ਹੀ ਸ਼ੰਕੇ ਸ਼ੋਭੇ ਖੜੇ ਹੋ ਰਹੇ ਨੇ। ਉਹ ਕਹਿੰਦੇ ਵੀ ਇਹ ED ਦੀ ਰਡਾਰ ਤੇ ਹੈ, ਇਹਦਾ ਮੁੰਡੇ ਦਾ ਮਾਮਲਾ, ਇਹਦਾ ਮਾਮਲਾ ਕਿ ਘਰੇ ਹੋਏ ਨੇ, ਤੇ ਫਿਰ ਇਹ ਕਾਂਗਰਸ ਦਾ ਨਾਸ ਤਾਂ ਨਹੀਂ ਕਰਨਾ ਚਾਹੁੰਦਾ ਕਿਤੇ ਪੰਜਾਬ ਦੇ ਵਿੱਚ ਕਿ ਵੀ BJP ਨੇ ਟਾਸਕ ਇਹੀ ਦੇ ਕੇ ਭੇਜਿਆ ਹੋਵੇ ਕਿ ਨਹੀਂ ਦੇਖਦਾ ਤੈਨੂੰ ਟੰਗ ਦਾਂਗੇ। ਸੋ ਡੰਡੇ ਮੁੜੇ ਭੂਤ ਨੱਚਦੇ, ਕਿਤੇ ਉਹ ਤਾਂ ਨਹੀਂ ਨੱਚ ਰਿਹਾ ਇਹ। ਸੋ ਇਹ ਮੰਨ ਕੇ ਤੁਹਾਡੇ ਪਰ ਹੁਣ ਕੀ ਹਾਈ ਕਮਾਂਡ ਨੂੰ ਵੀ ਇਹ ਗੱਲ ਨਹੀਂ ਸਮਝ ਆਉਂਦੀ ਫਿਰ ਜੇ ਇਹ ਗੱਲ ਹੈ ਜੀ, ਸਹੀ, ਜਾਂ ਇਹ ਇਹਨਾਂ ਦੇ ਬੇਮਾਇਨੇ ਖਦਸੇ ਨੇ, ਉਹ ਤਾਂ ਸੱਚਾ ਸਿਪਾਹੀ ਹੈ ਗਾਂਧੀ ਪਰਿਵਾਰ ਦਾ। ਪਰ ਕਿਤੇ ਨਾ ਕਿਤੇ ਇਹ ਮਾਮਲਾ ਇਸ ਕਦਰ ਇਸ ਲਈ ਵੱਧਦਾ ਦਿਖ ਰਿਹਾ ਕਿ ਗੱਲ 5 ਦਿਨਾਂ ਦੀ ਕਰ ਰਹੇ ਸੀ ਭੁਪੇਸ਼ ਬਘੇਲ ਜੀ, ਪਰ ਦੂਜੇ ਦਿਨ ਸ਼ਾਮ ਆਉਂਦਿਆਂ ਤੱਕ ਆਪਣਾ ਫੈਸਲਾ ਸੁਣਾਤਾ ਮੀਡੀਆ ਦੇ ਰਾਹੀਂ ਕਿ ਵੀ ਪ੍ਰਧਾਨ ਤਾਂ ਨਹੀਂ ਬਦਲਦਾ।
ਹਾਈਕਮਾਂਡ ਦਾ ਫੈਸਲਾ ਹੁਣ ਬਦਲੂਗਾ ਨਹੀਂ, ਪ੍ਰਧਾਨ ਰਾਜਾ ਬੜਿੰਗੇ ਰਹਿਣਗੇ। ਫਿਰ ਜੇ ਰਾਜਾ ਬੜਿੰਗੇ ਰਹਿਣਗੇ ਪ੍ਰਧਾਨ, ਫਿਰ ਤੁਸੀਂ ਕਰਨ ਕੀ ਆਏ ਹੋ? ਸਹੀ ਹੈ, ਇਹ ਤਾਂ ਤੁਸੀਂ ਐਲਾਨਿਆ ਹੋਇਆ, ਤੁਸੀਂ ਕੀਤਾ, ਤੁਸੀਂ ਜਾਓ ਤੇ ਛੱਡ ਦੋ। ਤੇ ਪਰ ਆਪ ਹੀ ਕਹੀ ਜਾਂਦੇ ਨੇ ਚੰਨੀ ਜੀ 2 ਦਿਨ ਲਈ ਬਾਹਰ ਨੇ, ਉਹ ਮੈਨੂੰ ਬਾਅਦ ਚੋਂ ਆ ਕੇ ਮਿਲਣਗੇ। ਰੰਧਾਵਾ ਜੀ 2 ਦਿਨ ਲਈ ਬਾਹਰ ਨੇ, ਉਹ ਬਾਅਦ ਚੋਂ ਆ ਕੇ ਮਿਲਣਗੇ। ਅੱਛਾ। ਸੋ ਇਸ ਲਈ ਚਾਹੇ ਤੁਸੀਂ ਖਹਿਰਾ ਦੇ ਘਰੇ ਜਾਏ, ਤੁਸੀਂ ਕਈਆਂ ਨੂੰ ਆਪ ਮਿਲਿਆ ਏ, ਹੈਨਾ, ਪਰ ਇਹਦੇ ਬਾਵਜੂਦ ਵੀ ਜੇ 40 ਤੋਂ 50 ਲੀਡਰ ਤੁਹਾਡੇ ਬਾਹਰ ਖੜੇ ਨੇ, ਬੇਸ਼ੱਕ ਲੋਕਾਂ ਵੱਲੋਂ ਕਿੰਨੀ ਵਾਰ ਉਹ ਹਰਾ ਲਿਆ ਹੁਣ, ਕਿੰਨੀ ਵਾਰ ਸਾਈਡਲਾਈਨ ਕਰ ਲਿਆ ਹੁਣ, ਇਹ ਹਲੇ ਵੀ ਵੋਟਰਾਂ ਦੇ ਉੱਤੇ ਆ ਕਿ ਉਹਨਾਂ ਨੇ ਕਿਹਨੂੰ ਲੀਡਰ ਮੰਨਣਾ ਕਿ ਨਹੀਂ ਮੰਨਣਾ। ਪਰ ਤੁਹਾਡੀ ਪਾਰਟੀ 'ਚ ਤਾਂ ਉਹ ਵੱਡੇ ਲੀਡਰ ਨੇ। ਸਹੀ ਹੈ। ਤੇ ਜੇ ਤੁਹਾਡੀ ਪਾਰਟੀ 'ਚ ਉਹ ਵੱਡੇ ਲੀਡਰ ਨੇ ਤੇ ਉਹ ਤੁਹਾਨੂੰ ਨਹੀਂ ਮੰਨਣ ਨੂੰ ਤਿਆਰ, ਫਿਰ ਇਹ ਕਲੇਸ਼ ਨਿਬੜੂਗਾ ਕਿਵੇਂ? ਸੋ ਕਹਿੰਦੇ ਜੀ ਰਾਹੁਲ ਗਾਂਧੀ ਜਿਹੜਾ ਫੈਸਲਾ ਕਰ ਗਏ ਸੀ, ਉਹ ਫੈਸਲਾ ਨਹੀਂ ਇਹਨਾਂ ਨੇ ਅੱਗੇ ਵਧਾਇਆ। ਕੇਸੀ ਵੇਣੂਗੋਪਾਲ ਨੇ ਕਹਿੰਦੇ ਜੀ ਮਤਲਬ ਕਿ ਪ੍ਰਿਯੰਕਾ ਗਾਂਧੀ ਤੋਂ ਹੁਕਮ ਲੈ ਲਿਆ ਸ਼ਾਇਦ ਕੁਛ, ਕਿ ਪ੍ਰਿਯੰਕਾ ਗਾਂਧੀ ਪੰਜਾਬ ਦੇ ਫੈਸਲੇ ਕਰੂਗੀ। ਹੁਣ ਇਹ ਵੀ ਸਵਾਲ ਹੈ ਫਿਰ ਜੇ ਉਹ ਕਰੂਗੀ, ਫਿਰ ਭੁਪੇਸ਼ ਬਘੇਲ ਦੀ ਬਜਾਏ ਇੰਚਾਰਜ ਉਹਨੂੰ ਲਾ ਲਓ, ਹੈ ਨਾ। ਅਜੇ ਤਾਂ ਪਿਛਲਾ ਅੰਬਿਕਾ ਸੋਨੀ ਵਾਲਾ ਮਾਮਲਾ ਨਹੀਂ ਨਿਬੜਿਆ ਤੇ ਹੁਣ ਨਵਾਂ ਜੇ ਬੀਬੀ ਕਰਕੇ ਮਾਮਲਾ ਆ ਗਿਆ। ਫਿਰ ਐ ਨਾ ਹੋਵੇ ਕਿ ਚੰਨੀ ਵਰਗੇ ਵੀ ਅਗਲੇ ਸੁਨੀਲ ਜਾਖੜ ਬਣੇ ਹੁਣ। ਸੋ ਇਹ ਖਦਸ਼ਾ ਹੈਗਾ। ਬੇਸ਼ੱਕ ਉਹਦੇ ਨਾਲ ਉਹ 50 ਲੀਡਰ ਸਾਰੇ ਤਾਂ ਨਹੀਂ ਕਿਤੇ ਜਾਣ ਵਾਲੇ ਤੇ ਖੁਦ ਚਰਨਜੀਤ ਚੰਨੀ ਵੀ ਕਹਿ ਰਹੇ ਨੇ ਕਿ ਮੈਂ ਜਾ ਕਿਤੇ ਨਹੀਂ ਰਿਹਾ, ਮੈਂ ਰਹੂੰਗਾ ਪਾਰਟੀ 'ਚ। ਸੋ ਜੋ ਸਾਡੇ ਕੋਲ ਜਾਣਕਾਰੀ ਉਹਦੇ ਅਨੁਸਾਰ ਉਹਨੇ ਫਿਰ ਫੈਸਲਾ ਹੀ ਕੀਤਾ ਹੋਇਆ ਕਿ ਫਿਰ ਮੈਂ ਦਿੱਲੀ ਬੈਠੂੰਗਾ, ਮੈਂ ਤਾਂ ਲੋਕ ਸਭਾ ਦੇ ਹਵਾਲੇ ਨਾਲ ਮੇਰੇ ਮੁੰਡੇ ਨੂੰ ਟਿਕਟ ਦੇਣੀ ਹੈ, ਦੇ ਦਿਓ, ਲੜਾਉਣੋਂ ਲੜਾ ਦਿਓ, ਨਹੀਂ ਨਾ ਵੀ ਸਹੀ, ਫਿਰ ਮੈਂ ਨਾ ਪ੍ਰਚਾਰ ਕਰਾਂ ਨਾ ਕੁਛ ਕਰਾਂ। ਸੋ ਅਜਿਹੇ ਦੇ ਵਿੱਚ ਕੀ ਹਾਈਕਮਾਂਡ ਕੋਈ ਗਵਲਾ ਰਾਹ ਕੱਢੂਗੀ? ਪਰ ਜਿਵੇਂ ਭੁਪੇਸ਼ ਬਘੇਲ ਨੇ ਫਰਮਾਨ ਸੁਣਾਇਆ, ਉਹਦੇ ਨਾਲ ਤਾਂ ਟਕਰਾਅ ਹੋਰ ਵੱਧਦਾ ਦਿਖ ਰਿਹਾ ਜੀ। ਬਿਲਕੁਲ ਜੀ। ਅਗਲੀ ਗੱਲ ਇਸੇ ਵਰਤਾਰੇ ਚੋਂ ਕਰੀਏ, ਕਹਿੰਦੇ ਚੰਨੀ ਵੜਿੰਗ ਦੀ ਲੜਾਈ ਦੇ ਵਿੱਚ ਬਾਜਵਾ ਜਿਹੜੇ ਨੇ ਆਪਦਾ ਵੱਖਰਾ ਹੀ ਖੇਡ ਰਹੇ ਨੇ ਜੀ। ਦੇਖੋ, ਪ੍ਰਤਾਪ ਬਾਜਵਾ ਉਹ ਲੀਡਰ ਨੇ ਜਿਹੜੇ ਹਮੇਸ਼ਾ ਗੋਲ ਦੇ ਨੇੜੇ ਜਾ ਕੇ ਨਾ ਬਾਲ ਕਿਸੇ ਹੋਰ ਨੂੰ ਦੇ ਦਿੰਦੇ ਨੇ, ਫਿਰ ਗੋਲ ਉਹ ਕਰ ਦਿੰਦਾ ਤੇ ਨਾ ਉਹਦਾ ਲੱਗਦਾ ਕਿ ਉਹਨੇ ਗੋਲ ਕੀਤਾ। ਗੋਲ ਕਰਨ ਵਾਲੇ ਦਾ ਹੀ ਨਾਮ ਹੁੰਦਾ ਜੀ ਹਮੇਸ਼ਾ। ਨਹੀਂ, ਫਿਰ ਇਹਨਾਂ ਨੂੰ ਗੋਲ ਤੱਕ ਲਿਜਾਣੀ ਨਹੀਂ ਨਾ, ਉਹਦੀ ਬਾਲ ਨੇੜੇ ਜਾ ਕੇ ਪਾਸ ਦੇਣਾ ਪੈਂਦਾ। ਡਰ ਜਾਂਦੇ ਨੇ ਕਿ ਕਿੱਕ ਮੈਂ ਮਾਰਾਂ, ਪਤਾ ਨਹੀਂ ਬਾਲ ਕਿੱਥੇ ਜਾਊਗੀ। ਸਹੀ ਹੈ। ਸੋ ਇਹ ਕਈ ਵਾਰ ਹੋ ਲਿਆ, ਮਤਲਬ ਕਿ ਖਾਸ ਕਰਕੇ ਪਿਛਲੀ ਵਾਰ ਤਾਂ ਬਿਲਕੁਲ ਸੀਗਾ ਕਿ ਪ੍ਰਧਾਨ ਇਹ ਸੀ ਤੇ ਰਾਹੁਲ ਗਾਂਧੀ ਦੀ ਗੁੱਡ ਬੁੱਕ ਦੇ ਵਿੱਚ ਉਸ ਸਮੇਂ ਕੈਪਟਨ ਨਹੀਂ ਸੀਗੇ, ਪਰ ਕੈਪਟਨ ਨੇ ਐਸਾ ਜਾਲ ਬੁਣਿਆ, ਐਸੀ ਕਿਲਾਬੰਦੀ ਕੀਤੀ ਕਿ ਰਾਹੁਲ ਗਾਂਧੀ ਦੇ ਚਹੇਤੇ ਹੁੰਦਿਆਂ ਹੋਇਆਂ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਹਟਾ ਕੇ ਕੈਪਟਨ ਅਮਰਿੰਦਰ ਨੂੰ ਪ੍ਰਧਾਨ ਬਣਾਉਣਾ ਪਿਆ ਸੀ ਤੇ ਪ੍ਰਧਾਨ ਬਣਾ ਕੇ ਅਗਲੇ ਮੁੱਖ ਮੰਤਰੀ ਵੀ ਬਣ ਗਏ ਫਿਰ ਜੀ। ਤੇ ਇਹ ਦੇਖਦੇ ਰਹਿ ਗਏ ਕਿ ਕੀ ਹੋਇਆ। ਚਲੋ, ਹੁਣ ਵਿਰੋਧੀ ਧਿਰ ਦੇ ਲੀਡਰ ਨੇ, ਛੋਟਾ ਰੁਤਬਾ ਨਹੀਂ ਹੈਗਾ ਪਾਰਟੀ ਦੇ ਵਿੱਚ, ਸੀਨੀਅਰ ਲੀਡਰਾਂ ਚੋਂ ਇੱਕ ਮੰਨੇ ਜਾਂਦੇ ਨੇ, ਤਜਰਬੇਕਾਰ ਲੀਡਰ ਨੇ ਜੀ, ਪਰ ਧਰਾਤਲ ਦੇ ਲੀਡਰ ਨਹੀਂ ਹੈਗੇ। ਪਰ ਮਤਲਬ ਪੰਜਾਬ ਪ੍ਰਮਾਣਿਤ ਤਾਂ ਬਹੁਤ ਦੂਰ ਦੀ ਗੱਲ ਹੈ, ਪਾਰਟੀ ਪ੍ਰਮਾਣਿਤ ਵੀ ਪੂਰੀ ਤਰ੍ਹਾਂ ਲੀਡਰ ਨਹੀਂ ਹੈਗੇ। ਕੈਪਟਨ ਅਮਰਿੰਦਰ ਘੱਟੋ ਘੱਟ ਪਾਰਟੀ ਪ੍ਰਵਾਨ ਦੇ ਨਾਲ ਨਾਲ ਪੰਜਾਬ 'ਚ ਵੀ ਪ੍ਰਵਾਨ ਸੀ, ਚਾਹੇ ਉਹ ਕਿਸੇ ਖਾਸ ਵਰਗ 'ਚ ਹੋਵੇ, ਖਾਸ ਗਿਣਤੀ 'ਚ ਹੋਵੇ। ਸੋ ਕਾਂਗਰਸ ਕੋਲ ਕੈਪਟਨ ਅਮਰਿੰਦਰ ਦੇ ਕੱਦ ਦਾ ਅੱਜ ਕੋਈ ਲੀਡਰ ਨਹੀਂ ਹੈਗਾ ਜੀ। ਸਹੀ ਹੈ। ਉਸ ਤੋਂ ਬਾਅਦ ਸੁਨੀਲ ਜਾਖੜ ਨੇ ਥੋੜਾ ਜਿਹਾ ਆਪਣਾ ਨਾਮ ਕਮਾਇਆ ਸੀ ਇਸ ਪਾਰਟੀ 'ਚ ਰਹਿ ਕੇ, ਤੇ ਉਹਨਾਂ ਨੇ ਹੁਣ ਜਿੱਥੇ ਲੇਖੇ ਲਾ ਲਿਆ ਉੱਥੇ ਪਤਾ ਨਹੀਂ ਉਹ ਭੀੜ 'ਚ ਖੜੇ ਨੇ ਜਾਂ ਉੱਥੋਂ ਕੀ ਖੱਟਣਗੇ। ਪਰ ਪ੍ਰਤਾਪ ਬਾਜਵਾ ਤਾਂ ਅਜੇ ਉਹਨਾਂ ਨਾਮ ਵੀ ਨਹੀਂ ਕਮਾ ਸਕੇ ਜਿੰਨਾ ਜਾਖੜ ਨੇ ਕਮਾਇਆ। ਤੇ ਬੇਸ਼ੱਕ ਚੰਨੀ ਵੀ ਕੈਪਟਨ ਅਮਰਿੰਦਰ ਦਾ ਬਦਲ ਨਹੀਂ ਹੈਗੇ ਜੀ, ਪਰ ਉਹ ਆਪਣੇ ਆਪ ਨੂੰ ਜਿਸ ਤਰ੍ਹਾਂ ਇੱਕ ਖਾਸ ਭਾਈਚਾਰੇ ਦੇ ਲੀਡਰ ਵਜੋਂ ਉਭਾਰ ਕੇ ਪੇਸ਼ ਕਰਦੇ ਨੇ, ਜਾਂ ਸਾਰੀਆਂ ਵਰਗਾਂ 'ਚ ਪ੍ਰਮਾਣਿਤ ਲੀਡਰ ਵਜੋਂ ਪਾਰਟੀ ਦੇ ਅੰਦਰ ਪੇਸ਼ ਕਰਦੇ ਨੇ, ਉਹਦੇ ਨਾਲੋਂ ਟੱਕਰ ਦੇ ਰਹੇ ਨੇ ਇਸ ਸਮੇਂ ਪ੍ਰਤਾਪ ਬਾਜਵੇ ਨੂੰ। ਤੇ ਪ੍ਰਤਾਪ ਬਾਜਵਾ ਨੂੰ ਇੱਕੋ ਡਰ ਹੈ ਕਿ ਪ੍ਰਧਾਨਤਾ ਮੈਂ ਨਹੀਂ ਹੈਗਾ ਤੇ ਪ੍ਰਧਾਨਤਾ ਰਾਜਾ ਵੜਿੰਗ ਹੈ। ਸਹੀ ਹੈ। ਪਰ ਰਾਜਾ ਵੜਿੰਗ ਆਪਣੇ ਆਪ ਨੂੰ ਮੁੱਖ ਮੰਤਰੀ ਦੌੜ 'ਚ ਨਹੀਂ ਮੰਨਦਾ, ਤੇ ਫਿਰ ਕੀ ਮੈਂ ਵਿਰੋਧੀ ਧਿਰ ਦੇ ਲੀਡਰ ਹੁੰਦੇ ਇਸ ਦੌੜ 'ਚ ਰਹਿ ਸਕਦਾ ਜੀ? ਹੁਣ ਹੋਇਆ ਕੀ, ਜਿੱਦਣ ਚੰਨੀ ਨੇ ਮਰਿੰਡੇ ਮੀਟਿੰਗ ਬੁਲਾਈ ਉਸ ਦਿਨ ਪ੍ਰਤਾਪ ਬਾਜਵਾ ਨਹੀਂ ਆਏ। ਠੀਕ ਹੈ ਜੀ। ਜਦੋਂ ਕਿ ਚੰਨੀ ਧੜੇ ਵੱਲੋਂ ਇਹ ਦੱਸਿਆ ਜਾ ਰਿਹਾ, ਜਿਹੜੀ ਮਤਲਬ ਗੱਲਬਾਤ ਕੁਝ ਲੀਡਰਾਂ ਨਾਲ ਹੋਈ, ਉਹ ਕਹਿੰਦੇ ਜੀ ਪੂਰੀ ਸਹਿਮਤੀ ਨਾਲ ਮੀਟਿੰਗ ਹੋਈ ਸੀ। ਪ੍ਰਤਾਪ ਬਾਜਵਾ ਪੂਰੀ ਤਰ੍ਹਾਂ ਸੰਪਰਕ ਸੀ, ਉਹਨਾਂ ਦਾ ਆਉਣਾ ਤੈਅ ਸੀ। ਬਾਅਦ ਚੋਂ ਕਹਤਾ ਜੀ ਕਿ ਜੀ ਉਹਨਾਂ ਦੇ ਨੁਮਾਇੰਦੇ ਵਜੋਂ ਓਪੀ ਸੋਨੀ ਸ਼ਾਮਲ ਹੋਏ ਨੇ। ਠੀਕ ਹੈ। ਉਹ ਕਹਿੰਦੇ ਓਪੀ ਸੋਨੀ ਤਾਂ ਅਸੀਂ ਵੀ ਸੱਦਿਆ ਸੀ, ਹੁਣ ਉਹਨਾਂ ਦੇ ਨੁਮਾਇੰਦੇ ਵਜੋਂ ਕਿੱਥੋਂ ਗੱਲ ਆਈ? ਸਹੀ ਹੈ। ਪਰ ਇਹ ਗੱਲ ਸਾਬਤ ਹੋ ਗਈ ਕਿ ਓਪੀ ਸੋਨੀ ਉਹਨਾਂ ਦੇ ਨੁਮਾਇੰਦੇ ਹੀ ਸੀ, ਕਿਉਂਕਿ ਭੁਪੇਸ਼ ਬਘੇਲ ਜਦੋਂ ਪ੍ਰਤਾਪ ਬਾਜਵਾ ਦੇ ਡਰਾਇੰਗ ਰੂਮ 'ਚ ਬੈਠੇ ਸੀ ਤਾਂ ਨਾਲ ਇਕੱਲੇ ਓਪੀ ਸੋਨੀ ਉਹ ਬੈਠੇ ਸੀ ਜੀ। ਇਹ ਤਾਂ ਸਾਬਤ ਹੋ ਗਿਆ। ਹੁਣ
ਚਲੋ ਉਸ ਦਿਨ ਨਹੀਂ ਆਏ ਜੀ, ਉਹਨਾਂ ਦੇ ਨੁਮਾਇੰਦੇ ਆ ਗਏ, ਤੇ ਉਸ ਦਿਨ ਤੱਕ ਇਹ ਸੀ ਕਿ ਚੰਨੀ ਤੁਹਾਡੇ ਦੇ ਨਾਲ ਨੇ ਪ੍ਰਤਾਪ ਬਾਜਵਾ। ਦੇਖੋ, ਜਾਂ ਤਾਂ ਤੁਸੀਂ ਉਸ ਸੂਚੀ 'ਚ ਹੁੰਦੇ ਜਿਹੜੇ ਨਾ ਰਾਜਾ ਵੜਿੰਗ ਨਾਲ ਨੇ ਨਾ ਉੱਧਰ ਨੇ, ਪਰ ਤੁਹਾਡਾ ਨਾਂ ਚੰਨੀ ਤੁਹਾਡੇ 'ਚ ਬੋਲਦਾ ਰਿਹਾ। ਜੀ ਜੀ। ਅਗਲੇ ਦਿਨ ਜਦੋਂ ਮਤਲਬ ਕਿ ਪ੍ਰਗਟ ਸਿੰਘ ਪਾੜਾ ਤੇ ਸੁਖਜਿੰਦਰ ਰੰਧਾਵਾ ਉਸ ਮੀਟਿੰਗ 'ਚ ਆਉਂਦੇ ਨੇ, ਤਾਂ ਉਸ ਮੀਟਿੰਗ ਦੀ ਰੂਪਰੇਖਾ ਹੀ ਪ੍ਰਤਾਪ ਬਾਜਵੇ ਨੇ ਘੜੀ ਸੀ ਜੀ। ਉਸ ਮੀਟਿੰਗ ਦੇ ਸੂਤਰਧਾਰ ਹੀ ਪ੍ਰਤਾਪ ਬਾਜਵਾ ਸੀ। ਕਹਿੰਦੇ ਕਿ ਪ੍ਰਤਾਪ ਬਾਜਵਾ ਨੇ ਮੁੱਢਲੀ ਕਤਾਰ ਦੇ ਜਿਹੜੇ, ਉਹ ਜਿਵੇਂ ਕ੍ਰਿਕਟ 'ਚ ਹੁੰਦਾ ਨਾ ਕਿ ਆ ਏ ਰੈਂਕ ਦੇ ਖਿਡਾਰੀ ਨੇ, ਆ ਬੀ ਰੈਂਕ ਦੇ ਖਿਡਾਰੀ ਨੇ, ਅਸੀਂ ਫਿਰ ਉਹਦੇ ਹਿਸਾਬ ਨਾਲ ਉਹਨਾਂ ਦੀਆਂ ਤਨਖਾਹਾਂ ਭੱਤੇ ਤੈਅ ਹੁੰਦੇ ਨੇ, ਹੈਨਾ। ਤੋ ਉਸੇ ਤਰ੍ਹਾਂ ਜਿਹੜੇ ਏ ਰੈਂਕ ਦੇ ਖਿਡਾਰੀ ਆਪਣੇ ਆਪ ਨੂੰ ਮੰਨਦੇ ਨੇ ਕਾਂਗਰਸ ਦੇ, ਉਹਨਾਂ ਸਾਰਿਆਂ ਨਾਲ ਪ੍ਰਤਾਪ ਬਾਜਵੇ ਨੇ ਆਪ ਰਾਬਤਾ ਕੀਤਾ ਕਿ ਭੁਪੇਸ਼ ਬਘੇਲ ਤੇ ਆਉਣ ਤੋਂ ਪਹਿਲਾਂ ਆਪਾਂ ਆਪਣੀ ਕੋਈ ਨੀਤੀ ਘੜ ਲਈ ਜੀ। ਉਹਦੇ ਵਿੱਚ ਰਾਜਾ ਵੜਿੰਗ ਵਾਲੀ ਧਿਰ ਨੂੰ ਬਾਹਰ ਰੱਖ ਕੇ ਇਸ ਧਿਰ ਨਾਲ ਸੰਪਰਕ ਸਾਧਿਆ ਪ੍ਰਤਾਪ ਬਾਜਵਾ ਨੇ। ਤੇ ਇਹ ਸਾਰੇ ਲੀਡਰ ਕਹਿੰਦੇ ਬਿਲਕੁਲ ਜੀ ਆ ਜਾਓ, ਆਪਾਂ ਇਕੱਠੇ ਬਹਿ ਲੈਂਦੇ ਆ, ਗੱਲ ਕਰ ਲੈਂਦੇ ਆ। ਪ੍ਰਤਾਪ ਬਾਜਵਾ ਕਹਿੰਦਾ ਨਹੀਂ, ਤੁਸੀਂ ਮੇਰੇ ਘਰੇ ਆ ਜਾਓ। ਇਹ ਕਹਿੰਦੇ ਜੀ ਨਾ ਚੰਨੀ ਦੇ ਘਰੇ, ਨਾ ਤੁਹਾਡੇ ਘਰੇ, ਨਾ ਰੰਧਾਵੇ ਦੇ ਘਰੇ, ਕਿਸੇ ਹੋਰ ਤੀਜੀ ਥਾਂ ਤੇ ਆ ਜਾਓ, ਸਾਂਝੀ ਥਾਂ ਤੇ ਮਿਲਦੇ ਆ। ਠੀਕ ਹੈ। ਤੇ ਉਹ ਥਾਂ ਚੁਣੀ ਜਿਹੜਾ ਪਾਰਟੀ ਦਾ ਕੋਈ ਵਰਕਰ ਨਹੀਂ, ਕੋਈ ਕਿਸੇ ਦਾ ਕਿਸੇ ਲੀਡਰ ਨਹੀਂ, ਕਿਸੇ ਧੜੇ 'ਚ ਨਹੀਂ, ਕੋਈ ਕਾਮਨ ਕਿਸੇ ਦਾ ਥਾਂ ਚੁਣ ਲਈ। ਤੇ ਪ੍ਰਤਾਪ ਬਾਜਵਾ ਮੌਕੇ ਤੇ ਆਈ ਨਹੀਂ ਜੀ। ਅੱਛਾ। ਜਦੇ ਪਤਾ ਲੱਗਿਆ ਜਦੋਂ ਉਹਨਾਂ ਦੇ ਡਰਾਇੰਗ ਰੂਮ ਦੇ ਵਿੱਚ ਭੁਪੇਸ਼ ਬਘੇਲ ਦਿਖੇ। ਹੁਣ ਭੁਪੇਸ਼ ਬਘੇਲ ਨੂੰ ਸਲਾਹਾਂ ਕੀ ਦੇ ਰਹੇ ਨੇ ਕਿ ਮੈਂ ਦੋਵੇਂ ਪਾਸੇ ਸੈਟਿੰਗ ਕਰਾ ਦੇਣਾ ਜੀ, ਮੈਂ ਇਹ ਤਾਲਮੇਲ ਬਿਠਾ ਕੇ ਲੜਾਈ ਨੂੰ ਮੈਂ ਟੈਕਲ ਕਰਦਾ, ਤੁਸੀਂ ਮੇਰੇ ਤੇ ਯਕੀਨ ਕਰੋ, ਮੈਂ ਵਿਚੋਲਾ ਬਣ ਜਾਣਾ, ਮੈਂ ਉਹਲਾ ਰੱਖ ਜੂੰਗਾ ਵਿੱਚ ਵਾਲਾ ਕੋਈ, ਹੈ ਨਾ। ਠੀਕ ਹੈ। ਹੁਣ ਉਹਲਾ ਇਹੀ ਹੈ ਕਿ ਬਈ ਹਾਈ ਕਮਾਂਡ ਕਵੇ ਕਿ ਚੰਨੀ ਜੀ ਰਾਜਾ ਵੜਿੰਗ ਨੂੰ ਤਾਂ ਹਟਾ ਦਿੰਨੇ ਆ, ਹੈ ਨਾ, ਪਰ ਤੁਹਾਨੂੰ ਨਹੀਂ ਬਣਾਉਂਦੇ। ਤੇ ਫਿਰ ਉਹ ਕਹਿਣ ਕਿ ਨਾ ਤੁਹਾਡੇ ਦਾ ਤੁਹਾਡੇ ਦਾ ਪ੍ਰਤਾਪ ਬਾਜਵਾ ਪ੍ਰਧਾਨ ਬਣਨਾ ਚਾਹੁੰਦੇ ਨੇ ਕਿ ਮੇਰੇ ਤੇ ਕਾਨੂੰਨ ਆ ਜਾਵੇ, ਦੋਵੇਂ ਧਿਰਾਂ ਮੈਨੂੰ ਪ੍ਰਵਾਨ ਕਰ ਲੈਣ। ਜੀ ਜੀ। ਕਿਉਂਕਿ ਇਸ ਖੇਡ 'ਚ ਨੇ ਕਿ ਚੰਨੀ ਵੜਿੰਗ ਦੀ ਲੜਾਈ ਦੇ ਵਿੱਚੋਂ ਫਾਇਦਾ ਮੈਂ ਲੈ ਜਾਵਾਂ, ਤੇ ਜੇ ਪ੍ਰਧਾਨ ਬਣ ਗਿਆ ਸ਼ਾਇਦ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਵੀ ਬਣ ਜਾਵਾਂ। ਸੋ ਲੈ ਦੇ ਕੇ ਕਾਂਗਰਸੀਆਂ ਦੇ ਅੰਦਰ ਮੁੱਖ ਮੰਤਰੀ ਦੀ ਉਹ ਦੌੜ ਹੈ। ਸਹੀ ਹੈ। ਐਮਐਲਏ ਬਣਨ ਤੇ ਸਰਕਾਰ ਬਣਾਉਣ ਦੀ ਦੌੜ ਵੀ ਨਹੀਂ ਅਜੇ ਹੈਗੀ। ਜੇ ਉਹ ਦੌੜ ਹੁੰਦੀ ਤਾਂ ਤੁਸੀਂ ਲੋਕ ਮੁੱਦਿਆਂ ਤੇ ਖੜੇ ਹੁੰਦੇ। ਸਹੀ ਹੈ। ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਨਾ ਖੜੇ ਹੁੰਦੇ। ਕਾਂਗਰਸੀ ਮੁੱਖ ਮੰਤਰੀ ਦੀ ਕੁਰਸੀ ਤੇ ਖੜੇ ਨੇ ਤੇ ਪ੍ਰਤਾਪ ਬਾਜਵਾ ਉਸ ਕੁਰਸੀ ਨੂੰ ਮਿਲਣ ਤੋਂ ਪਹਿਲਾਂ ਹੀ ਜੱਫਾ ਪਾਉਣ ਲਈ ਕਾਲੇ ਨੇ। ਜੀ ਬਿਲਕੁਲ ਬਿਲਕੁਲ। ਅਗਲੀ ਗੱਲ ਕਰੀਏ ਫਿਲਮ ਸਤਲੁਜ ਦੀ, ਕਹਿੰਦੇ ਰੋਕ ਲਗਾਉਣ ਵਾਲੇ ਜਿਨ੍ਹਾਂ ਨੇ ਰੋਕ ਲਾਈ ਉਹੀ ਹੁਣ ਰਿਵਿਊ ਕਰ ਰਹੇ ਨੇ ਜੀ। ਪ੍ਰਵੀਨ ਜੀ, ਆਪਾਂ ਕੱਲ ਵੀ ਵਿਸਤਾਰਤ ਇਸ ਫਿਲਮ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਇਹ 3 ਘੰਟਿਆਂ ਦੀ ਫਿਲਮ ਉਸ 84 ਦੀ ਪੂਰੀ ਪੀੜ ਨੂੰ ਬਿਆਨ ਨਹੀਂ ਕਰ ਸਕਦੀ। ਚਾਹੇ ਉਹ ਨੌਜਵਾਨ ਜਿਨ੍ਹਾਂ ਨੇ ਹਥਿਆਰਬੰਦ ਲੜਾਈ ਲੜੀ, ਇੱਕ ਮੂਵਮੈਂਟ ਦਾ ਹਿੱਸਾ ਬਣੇ ਜੀ, ਤੇ ਉਹਨਾਂ ਦੇ ਪਰਿਵਾਰਾਂ ਨੂੰ ਪਿੱਛੇ ਪੁੱਛ ਕੇ ਦੇਖੋ ਕਿ ਉਹਨਾਂ ਤੇ ਕੀ ਬੀਤੀ, ਤੇ ਚਾਹੇ ਉਹ ਜਿਹੜੇ ਮਾਸੂਮ ਝੂਠੇ ਪੁਲਿਸ ਮੁਕਾਬਲਿਆਂ 'ਚ ਪੁਲਿਸ ਦੀਆਂ ਫੀਤੀਆਂ ਵਧਾਉਣ ਦੇ ਲਈ, ਹੈ ਨਾ, ਮਤਲਬ ਕਿ ਗੋਲੀਆਂ ਦੇ ਸ਼ਿਕਾਰ ਬਣ ਗਏ ਤੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਮੁਕਾਇਆ, ਤੇ ਜਿਨ੍ਹਾਂ ਦੀਆਂ ਲਾਸ਼ਾਂ ਦਾ ਹਿਸਾਬ ਕਿਤਾਬ ਵੀ ਖਾਲੜਾ ਸਾਹਿਬ ਲੱਭਦੇ ਰਹੇ, ਤੇ ਉਹਨਾਂ ਤੇ ਜੋ ਬੀਤੀ, ਉਹਨਾਂ ਪਰਿਵਾਰਾਂ ਤੇ ਜੋ ਬੀਤੀ ਉਹ ਜਾਣਦੇ ਨੇ। ਇਸੇ ਤਰ੍ਹਾਂ ਉਹ ਜਿਹੜੇ ਨਾ ਉਸ ਧਿਰ 'ਚ ਨਾ ਉਸ ਧਿਰ ਦੇ ਵਿੱਚ, ਪਰ ਉਹ ਵੱਖ-ਵੱਖ ਵਰਗਾਂ ਵਾਲੇ ਉਹ ਵੀ ਪਿਸਦੇ ਰਹੇ, ਜਿਹਦੀ ਚਰਚਾ ਵੀ ਇਸ ਫਿਲਮ ਦੇ ਹਵਾਲੇ ਨਾਲ ਕਈ ਤਰ੍ਹਾਂ ਤੋਰਦੀਆਂ ਨੇ ਜੀ ਕਿ ਉਹਨਾਂ ਦੀ ਵੀ ਗੱਲ ਕਰ ਲਓ ਜਿਹੜੇ ਬੱਸਾਂ 'ਚੋਂ ਲਾ ਕੇ ਮਾਰੇ, ਹੈ ਨਾ, ਇਹ ਸਾਰਾ ਕੁਝ। ਸੋ ਕੁੱਲ ਮਿਲਾ ਕੇ ਪੰਜਾਬ ਨੇ ਜੋ ਹੰਢਾਇਆ ਉਸ ਨੂੰ ਤੁਸੀਂ 3 ਘੰਟੇ ਦੀ ਫਿਲਮ 'ਚ ਦਿਖਾ ਨਹੀਂ ਸਕਦੇ, ਪਰ ਇਸ 3 ਘੰਟੇ ਦੀ ਫਿਲਮ ਨੇ ਪੰਜਾਬ ਨੂੰ ਉਹ ਸਾਰਾ ਦਰਦ ਚੇਤੇ ਕਰਾਤਾ ਜੀ, ਉਹ ਸਾਰੀ ਪੀੜ ਚੇਤੇ ਕਰਾਤੀ। ਸਹੀ। ਤੇ ਜੇਕਰ ਮਤਲਬ ਜਿਵੇਂ ਕਹਿੰਦੇ ਆ ਨਾ ਕਿ ਉਸ ਸਮੇਂ ਜੋ ਮੁਕਾਬਲੇ ਕੀਤੇ, ਮਤਲਬ ਕਿ ਅਣਪਛਾਤੀਆਂ ਲਾਸ਼ਾਂ ਬਣਾਤੀਆਂ, ਨਹਿਰਾਂ 'ਚ ਸੜਤੀਆਂ, ਹੋਰ ਸ਼ਮਸ਼ਾਨਾ ਘਾਟ ਜਾ ਕੇ ਸਾੜਤੀਆਂ, ਬੰਦੇ ਦਾ ਜੀ ਜੇ ਚਲਾ ਜਾਵੇ ਤੇ ਉਸ ਤੋਂ ਬਾਅਦ ਉਹਨੂੰ ਦੀ ਲਾਸ਼ ਮਿਲ ਜਾਵੇ ਤਾਂ ਉਹ ਘੱਟੋ ਘੱਟ ਖੁੱਲ ਕੇ ਰੋਣ ਜੋਗਾ ਹੋ ਜਾਂਦਾ। ਸਹੀ ਹੈ, ਬਿਲਕੁਲ ਬਿਲਕੁਲ। ਤੇ ਉਹ ਤੋਂ ਬਾਅਦ ਹੈ ਕਿ ਉਹਨੇ ਉਹ ਲੜਾਈ ਲੜਨ ਦੇ ਲਈ ਛਾਤੀ ਡਾਉਣੀ ਹੈ ਕਿ ਚੁੱਪ ਕਰਨਾ ਹੈ ਨਾ, ਪਰ ਜਦੋਂ ਉਹਦੇ ਮੂਹਰੇ ਹੀ ਕੁਛ ਨਾ ਆਵੇ ਤਾਂ ਉਹ ਦੁਵਿਧਾ 'ਚ ਜਿਉਂਦਾ ਰਹਿੰਦਾ ਕਿ ਪਤਾ ਨਹੀਂ, ਉਹ ਭੁਲੇਖੇ ਖਾਂਦਾ ਰਹਿੰਦਾ ਕਿ ਪਤਾ, ਹੈ ਨਾ, ਕੋਈ ਆ ਜਾਵੇ। ਹੁਣ ਇਹ ਸਾਰਾ ਵਰਤਾਰਾ ਇਸ ਫਿਲਮ ਦੇ ਰਾਹੀਂ ਜਦੋਂ ਸਾਹਮਣੇ ਆਇਆ ਜੀ, ਤੇ ਤਦ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਦੀ ਦੁਬਾਰਾ ਪੁਣਛਾਣ ਸ਼ੁਰੂ ਹੋਈ, ਤੇ ਉਹਦੇ ਵਿੱਚੋਂ ਇੱਕ ਗੱਲ ਉੱਭਰੀ ਕਿ ਵੀ ਇਹ ਸਾਰੇ ਦੀ ਜਨਮ ਜਾਤ ਤਾਂ ਕਾਂਗਰਸ ਹੈ। ਕੇਂਦਰ 'ਚ ਵੀ ਕਾਂਗਰਸ ਦੀਆਂ ਸਰਕਾਰਾਂ, ਪੰਜਾਬ 'ਚ ਵੀ ਕਾਂਗਰਸ ਦੀਆਂ ਸਰਕਾਰਾਂ,
ਇੰਦਰਾ ਰਾਜੀਵ ਦਾ ਦੌਰ, ਉਹ ਤੋਂ ਬਾਅਦ ਇੱਧਰ ਫਿਰ ਮਤਲਬ ਕਿ ਬਿਆਨ ਸਿੰਘ ਦੀ ਸਰਕਾਰ, KPS ਗਿੱਲ ਵਾਲਾ ਪੁਲਿਸ, ਤੇ ਉਹ ਸਾਰਾ ਕੁਛ ਹੈ। ਪਰ ਦੂਜੀਆਂ ਧਿਰਾਂ ਨੇ ਕਿੰਨੀ ਕੁ ਇਨਸਾਫ ਦੀ ਲੜਾਈ ਲੜੀ। ਸਹੀ ਹੈ, ਬਿਲਕੁਲ ਜੀ। ਅਕਾਲੀ ਦਲ ਜੇ ਆਪਣੇ ਆਪ ਨੂੰ ਖੇਤਰੀ ਪਾਰਟੀ ਕਹਾਉਂਦਾ ਹੈ, ਪੰਜਾਬ ਦੀ ਪਾਰਟੀ ਕਹਾਉਂਦਾ ਹੈ, ਪੰਥਕ ਪਾਰਟੀ ਕਹਾਉਂਦਾ ਹੈ, ਤੇ ਬੀਬੀ ਖਾਲੜਾ ਤੇ ਉਹਨਾਂ ਦੀ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਬੇਟੀ ਨੇ ਸਾਹਮਣੇ ਆ ਕੇ ਦੱਸਿਆ ਨਾ ਕਿ ਮੇਰੀ ਬੇਬੇ ਗਈ ਸੀ ਪ੍ਰਕਾਸ਼ ਸਿੰਘ ਬਾਦਲ ਕੋਲ ਜੀ, ਕਿ ਭਾਈ ਤੁਸੀਂ ਵਾਅਦਾ ਕੀਤਾ ਚੋਣ ਮੈਨੀਫੈਸਟੋ 'ਚ ਤੁਹਾਡੇ ਲਿਖਿਆ ਹੋਇਆ ਕਿ ਅਸੀਂ ਜਾਂਚ ਕਮਿਸ਼ਨ ਬਣਾਵਾਂਗੇ। ਕਿੱਥੇ ਹੈ ਕਮਿਸ਼ਨ? ਉਹ ਕਹਿੰਦੀ ਬਾਦਲ ਸਾਹਿਬ ਕਹਿੰਦੇ ਨੇ ਕਿ ਬੀਬਾ ਜੀ ਛੱਡੋ ਹੁਣ ਇਹਨਾਂ ਗੱਲਾਂ ਤੋਂ, ਮਿੱਟੀ ਪਾਓ, ਤੁਸੀਂ ਜਵਾਬ ਸੈੱਟ ਕਰੋ, ਆਪਣੇ ਮਿਨਿਸਟਰੀ ਲੈਣੀ ਆ ਤਾਂ ਕੋਈ ਦੱਸੋ। ਤੇ ਫਿਰ ਇਹਦਾ ਮਤਲਬ ਇਹਨਾਂ ਦਾ ਰੋਲ ਕੀ ਸੀ ਉਸ ਸਮੇਂ? ਸਹੀ ਹੈ, ਸਹੀ ਹੈ, ਬਿਲਕੁਲ। ਇਹ ਸਵਾਲ ਵੀ ਨਾਲ ਖੜਾ ਹੁੰਦਾ। ਚਲੋ ਅੱਜ ਨਾ ਕਾਂਗਰਸ ਹੈ ਨਾ ਅਕਾਲੀ ਦਲ ਹੈ, ਕੇਂਦਰ 'ਚ BJP ਹੈ, ਪੰਜਾਬ 'ਚ ਆਮ ਆਦਮੀ ਪਾਰਟੀ ਹੈ, ਤੇ ਫਿਲਮ ਤੇ ਰੋਕ ਸਰਕਾਰਾਂ ਹੀ ਲਾ ਸਕਦੀਆਂ। ਸਹੀ ਹੈ, ਬਿਲਕੁਲ। ਇਹਨਾਂ ਦੇ ਮੰਤਰੀ ਬੈਠ ਕੇ ਡਰਾਮੇ ਕਰੀ ਜਾਣ ਕਿ ਜੀ ਇਹ ਰੋਕ ਠੀਕ ਨਹੀਂ, ਮਨਜ਼ੂਰ ਨਹੀਂ, ਹੈ ਨਾ। ਤੁਸੀਂ ਜਾ ਕੇ ਕਿਹਨੂੰ ਮਿਲੇ ਹੋ ਰੋਕ ਹਟਾਉਣ ਲਈ ਵੀ? ਚਲੋ ਰੋਕ ਤਾਂ ਕੇਂਦਰ ਨੇ ਲਾਤੀ, ਤੁਸੀਂ ਕਮਿਸ਼ਨ ਬਿਠਾ ਦਿਓ ਨਾ ਫਿਰ। ਸਹੀ ਹੈ। ਜੇ ਤੁਸੀਂ 2015 ਵਾਲੇ ਬਾਈਬਲ ਕਲਾਂ ਬਰਗਾੜੀ ਕਾਂਡ ਦੀ ਸਿੱਟ ਦੇ ਹਵਾਲੇ ਨਾਲ ਕਹਿੰਦੇ ਹੋ ਲਓ ਜੀ 11 ਸਾਲਾਂ ਬਾਅਦ ਹੁਣ ਚੱਲੀ ਹੈ ਜੀ ਸਾਡੀ ਟੀਮ ਉੱਥੇ, ਹੈ ਨਾ, ਸੀਨ ਦੁਆਰਾ ਰੀਕ੍ਰੀਏਟ ਕਰਨ, ਉਹ ਸਭ ਨੂੰ ਪਤਾ ਕਿ ਤੁਸੀਂ ਡਰਾਮਾ ਕਰ ਰਹੇ ਹੋ, ਇਨਸਾਫ ਨਹੀਂ ਦੇ ਰਹੇ। ਸਹੀ ਹੈ, ਬਿਲਕੁਲ। ਤਾਂ ਫਿਰ ਜੇ ਉਹ ਸੀਨ ਰੀਕ੍ਰੀਏਟ ਹੋ ਸਕਦਾ ਤਾਂ ਇਹ 1984 ਤੋਂ ਲੈ ਕੇ 1995 ਤੱਕ ਦੀ ਜਸਵੰਤ ਸਿੰਘ ਖਾਲੜਾ ਦੀ ਉਹਨੂੰ ਘਰੋਂ ਅਗਵਾ ਕਰਨ ਵਾਲੀ ਘਟਨਾ ਤੱਕ ਬਿਠਾ ਦੋ ਨਾ ਜਾਂਚ ਕਮਿਸ਼ਨ ਜੀ, ਕਰ ਲਓ ਜਾਂਚ। ਸਹੀ ਹੈ। ਤੇ ਕਮਾਲ ਹੈ ਵੀ ਕੇਂਦਰ ਕਹਿੰਦਾ ਜੀ ਫਿਲਮ ਨੂੰ ਨਾ ਸੈਂਸਰ ਬੋਰਡ ਤੋਂ ਮਨਜ਼ੂਰੀ ਨਹੀਂ ਸੀ। ਪ੍ਰਵੀਨ ਜੀ 3 ਵਾਰ ਨਾਂ ਬਦਲ ਲਏ ਸੈਂਸਰ ਬੋਰਡ ਨੇ। ਪਹਿਲਾਂ ਘੱਲੂ ਘਾਰਾ ਵੀ ਮਨਜ਼ੂਰ ਨਹੀਂ, ਹੈ ਨਾ, ਫਿਰ ਪੰਜਾਬ 95 ਵੀ ਮਨਜ਼ੂਰ ਨਹੀਂ, ਫਿਰ ਸਤਲੁਜ ਤੇ ਵੀ ਤਕਲੀਫ ਰਹੀ, ਸਿਨੇਮਿਆਂ ਤੇ ਤੁਸੀਂ ਨਹੀਂ ਚੱਲਣ ਦਿੱਤੀ, ਹੈ ਨਾ। ਸਾਨੂੰ ਜਦੋਂ ਦਿਖਾਈ ਡਾਇਰੈਕਟਰ ਐਕਟਰ ਦੱਸ ਰਹੇ ਸੀਗੇ ਕਿ ਜਦੋਂ ਅੱਜ ਤੋਂ 8-9 ਮਹੀਨੇ ਪਹਿਲਾਂ, ਸਾਲ ਪਹਿਲਾਂ ਸਾਨੂੰ ਦਿਖਾਈ ਸੀ ਫਿਲਮ, ਤੇ ਉਸ ਸਮੇਂ ਕਹਿੰਦੇ ਜੀ, ਉਹ ਕਹਿੰਦੇ ਜੀ ਪੰਜਾਬ ਪੁਲਿਸ ਵੀ ਨਹੀਂ ਕਹਿਣਾ, ਹੈ ਨਾ, ਆਹ ਵੀ ਨਹੀਂ ਦਿਖਾਉਣਾ, ਇਹਦੇ ਵਰਗਾ ਵੀ ਨਹੀਂ ਕਰੈਕਟਰ ਦਿਖਾਉਣਾ। ਸੋ ਇਹ ਸਾਰਾ ਕੁਝ ਕਹਿੰਦੇ ਬੜੀਆਂ ਬੰਦਸ਼ਾਂ ਲਾਉਂਦੇ ਸੀ ਜਦ ਤਾਂ। ਹੁਣ ਕਹਿੰਦੇ ਜੀ ਸੈਂਸਰ ਬੋਰਡ ਤੋਂ ਮਨਜ਼ੂਰ ਨਹੀਂ, ਮਤਲਬ G5 OTT ਤੇ ਜਿੱਥੇ ਰਿਲੀਜ਼ ਹੁੰਦੀ ਹੈ ਇਹ, ਉਹ ਨਿਆਣੇ ਨੇ ਜੀ, ਕਿ ਉਹਨਾਂ ਨੇ ਐਂ ਕਿਸੇ ਨੇ ਕੈਸਟ ਫੜਾਤੀ ਕਿ ਦਲਜੀਤ ਦੋਸਾਂਝ ਨੇ ਕੈਸਟ ਭੇਜਿਆ ਤੇ ਉਹਨਾਂ ਨੇ ਚਲਾਤੀ ਹੈ। VCR 'ਚ ਕੈਸਟ ਲਾਉਣ ਵਾਲੀ ਫਿਲਮ ਹੈ ਜੀ। ਜੀ ਸਹੀ ਹੈ। ਉਹਨਾਂ ਨੂੰ ਨਹੀਂ ਪਤਾ ਕਿ ਨਿਯਮ ਕੀ ਨੇ, ਬਿਨਾਂ ਨਿਯਮ ਤੋਂ ਚਲਾਤੀ। ਇਹਦਾ ਮਤਲਬ ਮਨਜ਼ੂਰੀ ਸੀ ਤਾਂ ਚੱਲੀ, ਬਿਲਕੁਲ। ਪਰ ਚੱਲਣ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਅਸੀਂ ਜੋ ਖੇਲ ਖੇਲਣਾ ਚਾਹੁੰਦੇ ਸੀ ਉਹਦੇ ਨਾਲ ਉਲਟਾ ਨਾ ਹੋ ਜਾਵੇ ਤਾਂ ਤੁਸੀਂ ਰਕਾਈ। ਤੇ ਕੁਝ ਤਰ੍ਹਾਂ ਕਹਿੰਦੀਆਂ ਹੁਣ ਰਕਾਉਣ ਤੋਂ ਬਾਅਦ ਦੁਬਾਰਾ ਚਲਾਉਣ ਦੇ ਪਿੱਛੇ ਵੀ ਇਹ ਹੈ ਕਿ ਜੇ ਹੁਣ ਰੋਕ ਲੈਂਦੇ ਆ ਤਾਂ ਲੋਕਾਂ 'ਚ ਜ਼ਿਆਦਾ ਗੁੱਸਾ ਪਨਪੂਗਾ, ਉਹਦੇ ਨਾਲ ਇੱਕ ਧਿਰ ਡਰ ਜੂਗੀ, ਦੂਜੀ ਧਿਰ ਵੋਕਲ ਹੋ ਜੂਗੀ, ਤੇ ਅਸੀਂ ਸ਼ਾਇਦ ਉਹਦੇ ਵਿੱਚੋਂ ਆਪਣੀ ਸਿਆਸਤ ਕੱਢ ਕੇ ਲੈ ਜੀ। ਸੋ ਇੰਨਾ ਆਸਾਨ ਨਹੀਂਗਾ ਪੰਜਾਬ 'ਚੋਂ ਐ ਸਿਆਸਤਾਂ ਕੱਢਣੀਆਂ। ਸਹੀ ਹੈ, ਬਿਲਕੁਲ। ਇਹ ਪੰਜਾਬ ਹੈ। ਸੋ ਇਸ ਲਈ ਕਮਾਲ ਹੈ ਕਿ BJP ਉਹ ਰੋਕ ਲਾ ਰਹੀ ਹੈ ਤੇ BJP ਉਹ ਕਹਿ ਰਹੀ ਜੀ ਅਸੀਂ ਇੱਕ ਰਿਵਿਊ ਕਮੇਟੀ ਬਣਾਤੀ ਜੀ, ਉਹ ਕਮੇਟੀ ਜਾਂਚ ਕਰੂਗੀ ਜੀ ਕਿ ਫਿਲਮ ਸਹੀ ਸੀ ਨਹੀਂ ਸੀ, ਇਹ 'ਚ ਕੀ ਸੀ ਜਿਹਦੇ ਨਾਲ ਭਾਵਨਾਵਾਂ ਭੜਕ ਸਕਦੀਆਂ, ਨਹੀਂ ਭੜਕ ਸਕਦੀਆਂ, ਕਿਹੜੇ ਦ੍ਰਿਸ਼ ਸਹੀ ਨੇ ਕਿਹੜੇ ਨਹੀਂ। ਕਹਿੰਦੇ ਜੀ ਸਮੀਖਿਆ ਕਰੂਗੀ। ਹਰ ਫਿਲਮ ਦੀ ਐਂ ਸਮੀਖਿਆ ਕਰਦੇ ਆ। ਸਹੀ ਹੈ। ਹਰ ਜੀਵਨੀ ਦੀ ਐਂ ਸਮੀਖਿਆ ਕਰਦੇ ਜਿਹੜੀਆਂ ਫਿਲਮਾਂ ਬਣਦੀਆਂ ਨੇ। ਤੱਥ ਨੇ, CBI ਦੀਆਂ ਰਿਪੋਰਟਾਂ ਨੇ, ਅਦਾਲਤੀ ਕੇਸ ਦੀ ਪ੍ਰਕਿਰਿਆ, ਦਸਤਾਵੇਜ਼ ਨੇ, ਸਬੂਤ ਨੇ, CBI ਨੇ ਮੰਨਿਆ ਕਿ ਹਾਂ ਇੰਨੀਆਂ ਲਾਸ਼ਾਂ ਦਾ ਮਾਮਲਾ ਹੈਗਾ, ਤੇ ਤੁਸੀਂ ਤਾਂ ਉਹ ਤੋਂ ਅੱਗੇ ਜਾਂਚ ਕਰਾਉਣੀ ਸੀ ਸਿਸਟਮ ਨੇ ਤਾਂ। ਮਤਲਬ ਹੁਣ ਤਾਂ ਤੁਸੀਂ ਕਾਂਗਰਸ ਦੀ ਸਰਕਾਰ ਨਹੀਂ, BJP ਦੀ ਸਰਕਾਰ ਹੈ, ਫਿਰ ਤੁਸੀਂ ਕਰ ਲਓ, ਤੁਹਾਨੂੰ ਮੁੱਦਾ ਮਿਲ ਗਿਆ ਜੀ। ਪੰਜਾਬ 'ਚ ਆਮ ਆਦਮੀ ਸਰਕਾਰ ਕਰ ਲਓ, ਤੁਹਾਨੂੰ ਮੁੱਦਾ ਮਿਲ ਗਿਆ ਅਕਾਲੀ BJP ਤੇ ਮਤਲਬ ਕਾਂਗਰਸ ਦੇ ਖਿਲਾਫ। ਬਿਲਕੁਲ ਬਿਲਕੁਲ। ਪਰ ਨਹੀਂ, ਕਿਉਂਕਿ ਉਹੀ ਅਧਿਕਾਰੀ ਨੇ, ਉਹੀ ਸਿਸਟਮ ਹੈ, ਉਹੀ ਰਾਜਨੀਤਿਕ ਸੋਚ ਹੈ, ਉਸੇ ਤਰ੍ਹਾਂ ਦੀ ਮਨਸ਼ਾ ਹੈ। ਜਦੋਂ ਸਾਰਾ ਵਰਤਾਰਾ ਇੱਕੋ ਜਿਹਾ ਹੋਵੇ, ਹੈ ਨਾ, ਫਿਰ ਉਹਦੇ ਵਿੱਚ ਪਾਰਟੀਆਂ ਤੇ ਸਰਕਾਰਾਂ ਤੇ ਅਹੁਦੇਦਾਰੀਆਂ ਬਦਲਣਾ ਕੁਛ ਨਹੀਂ ਬਦਲਦਾ। ਇਹ ਸਿਸਟਮ ਗਰਕਿਆ ਹੋਇਆ। ਉਹਦੇ ਵਿੱਚੋਂ ਹੁਣ ਇਹ ਰਿਵਿਊ ਕਮੇਟੀ ਫਿਲਮ ਦਾ ਰਿਵਿਊ ਨਹੀਂ ਕਰ ਰਹੀ, ਉਹ ਸਿਆਸਤ ਦਾ ਰਿਵਿਊ ਕਰ ਰਹੀ ਹੈ ਕਿ 2027 ਲਈ ਸਾਨੂੰ ਸਹੀ ਕੀ। ਜੀ ਬਿਲਕੁਲ।
ਇਹਨੂੰ ਜੇ ਕਹਿਣਾ ਹੋਵੇ ਕਿਸੇ ਖਾਣ ਦੇ ਵਿੱਚ ਆਪੇ ਰੋਗ ਲਾਉਣੇ, ਆਪੇ ਦੇਣੀਆਂ ਦਵਾਵਾਂ, ਰੋਗ ਵੀ ਲਾਉਣੇ ਤੇ ਫਿਰ ਦਵਾਵਾਂ ਵੀ ਦੇਣੀਆਂ, ਜ਼ਖਮ ਵੀ ਦੇਣੇ ਤੇ ਮਲਮਾਂ ਦਾ ਢੌਂਗ ਵੀ ਰੱਖਣਾ, ਢੌਂਗ ਵੀ ਰਚਾਉਣਾ ਕਿ ਮਲਮ ਲਾਈ ਜਾਂਦੇ ਅਸੀਂ ਤਾਂ। ਅਗਲੀ ਗੱਲ ਕਰੀਏ ਤਾਂ ਪੰਥਕ ਸ਼ਖਸੀਅਤਾਂ ਦੇ ਵਿਚਾਲੇ ਮੁਲਾਕਾਤ ਹੋਈ ਹੈ ਜੀ, ਤੇ ਮਹੀਨੇ ਕਈ ਕੱਢੇ ਜਾ ਰਹੇ ਨੇ। ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਲੇ ਮੁਲਾਕਾਤ ਹੋਈ ਹੈ। ਦੇਖੋ, ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਜੀ, ਤੁਸੀਂ ਮਤਲਬ ਗੱਲ ਕਰ ਰਹੇ ਸੀਗੇ ਜੀ ਕਿ ਆਪੇ ਮਰਜ਼ ਦਿੰਦੇ ਨੇ ਤੇ ਆਪੇ ਦਵਾਈ ਦਿੰਦੇ ਨੇ। ਇਹਨਾਂ ਦੋਵਾਂ ਨੂੰ ਮਰਜ਼ ਦੇਣ ਵਾਲੀ ਇੱਕੋ ਧਿਰ, ਇੱਕੋ ਧਿਰ ਦੇ ਪੀੜਤ ਇਹ ਆਪਣੇ ਆਪ ਨੂੰ ਮਹਿਸੂਸ ਕਰਦੇ। ਮੈਨੂੰ ਲੱਗਦਾ ਕਿ 2 ਦਸੰਬਰ ਦੇ ਹੁਕਮਨਾਮਿਆਂ ਤੇ ਹਵਾਲੇ ਨਾਲ ਜੋ ਮਤਲਬ ਕਿ ਪੁਨਰ ਸਰਜੀਤ ਦਾ ਜਨਮ ਹੋਇਆ, ਉਹ ਚੋਂ ਪ੍ਰਧਾਨਗੀ ਮਿਲ ਗਈ ਯਾਨੀ ਹਰਪ੍ਰੀਤ ਸਿੰਘ ਨੂੰ। ਤੇ ਇਹਨਾਂ ਨੂੰ ਲੱਗਿਆ ਕਿ ਲੈ ਵੀ ਜਿਹੜੇ ਰਾਜਨੀਤਿਕ ਫੈਸਲੇ ਨਹੀਂ ਮੰਨੇ ਅਕਾਲੀ ਦਲ ਬਾਦਲ ਨੇ, ਉਹਦਾ ਲਾਹਾ ਸਾਨੂੰ ਮੈਨੂੰ ਕੋਈ ਸ਼ੱਕ ਨਹੀਂ। 15 ਲੱਖ ਤੱਕ ਦੀ ਮੈਂਬਰਸ਼ਿਪ ਦੀ ਗੱਲ ਆਈ, ਚੰਗੀ ਗੱਲ ਤੁਰੀ, ਪਰ ਲੀਡਰ ਤਾਂ ਉਹੀ ਨੇ ਨਾ ਜਿਹੜੇ ਅਹੁਦਿਆਂ ਦੇ ਭੁੱਖੇ ਨੇ। ਸਹੀ ਹੈ। ਉਹ ਸਿਧਾਂਤਕ ਤੌਰ ਤੇ ਤਾਂ ਅੱਗੇ ਵਧਣਾ ਨਹੀਂ ਚਾਹੁੰਦੇ, ਵਿਚਾਰਕ ਤੌਰ ਤੇ ਅੱਗੇ ਵਧਣਾ ਨਹੀਂ ਚਾਹੁੰਦੇ। ਤੇ ਗਿਆਨੀ ਹਰਪ੍ਰੀਤ ਸਿੰਘ ਸਿਧਾਂਤ ਦੀ, ਵਿਚਾਰ ਦੀ ਗੱਲ ਕਰਦੇ ਗੱਲ ਬੀਜੇਪੀ ਦੀ ਕਰੀ ਜਾਂਦੇ ਨੇ ਲਗਾਤਾਰ। ਸਹੀ ਹੈ ਕਿ ਗੱਲ ਸਾਡੀ ਨੇੜੇ ਲੱਗ ਗਈ, ਬਸ ਅਸੀਂ ਮਿਲਣ ਜਾ ਰਹੇ ਹਾਂ, ਇਹ ਸਾਰਾ ਕੁਛ। ਇਹ ਸਭ ਦੇ ਦਰਮਿਆਨ ਫਿਰ ਉਹ 7 ਮੈਂਬਰੀ ਕਮੇਟੀ ਜਿਹੜੀ 5 ਰਹਿ ਗਈ ਸੀ, ਫਿਰ ਉਹ ਟੁੱਟਣ ਲੱਗ ਪਈ। ਤੁਸੀਂ ਇਹ ਦੇਖੋ ਨਾ ਕਿ 2 ਦਸੰਬਰ ਦੇ ਹੁਕਮਨਾਮਿਆਂ ਨੇ ਤਾਂ 7 ਮੈਂਬਰੀ ਕਮੇਟੀ ਬਣਾਈ ਸੀ ਚੁੱਲ੍ਹੇ ਸਮੇਟਣ ਲਈ। ਉਹ ਚੋਂ 2 ਤਾਂ ਹੁਕਮਨਾਮੇ ਤੋਂ ਪਹਿਲਾਂ ਹੀ ਭਗੌੜੇ ਹੋ ਗਏ, ਉਹਨਾਂ ਨੇ ਮੰਨੇ ਨਹੀਂ ਤਾਂ ਬਾਦਲ ਧਿਰ ਨਾਲ ਚਲੇ ਗਏ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਸਮੇਂ ਦੇ ਪ੍ਰਧਾਨ ਸੀ ਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ। ਪਿੱਛੇ 5 ਮੈਂਬਰ ਰਹਿ ਗਏ। 5 ਮੈਂਬਰਾਂ ਨੇ ਮੈਂਬਰਸ਼ਿਪ ਕਰਤੀ ਤੇ ਲਓ ਜੀ ਕਹਿੰਦੇ ਜੀ ਜਨਮ ਹੋ ਗਿਆ ਪੁਨਰ ਸਰਜੀਤ ਦਾ, ਤੇ ਪ੍ਰਧਾਨ ਆ ਕੇ ਗਿਆਨੀ ਹਰਪ੍ਰੀਤ ਸਿੰਘ ਬਣ ਗਏ, ਕਿਉਂਕਿ ਉਧਰੋਂ ਬਾਦਲਾਂ ਨੇ ਕਢਾਤੇ ਸੀ, ਹਟਾਤੇ ਸੀ। ਸਹੀ ਹੈ। ਗਿਆਨੀ ਰਘਬੀਰ ਸਿੰਘ ਤੋਂ ਵੀ ਜਥੇਦਾਰੀ ਲੈ ਲਈ ਸੀ, ਪਰ ਉਹਨਾਂ ਨੂੰ ਅਜੇ ਹੈਡ ਗ੍ਰੰਥੀ ਦੀ ਸੇਵਾ ਮਿਲੀ ਹੋਈ ਸੀ। ਉਹ ਤਾਂ ਉਹਦੇ ਲਈ ਵੀ ਅਦਾਲਤ ਚਲੇ ਗਏ ਸੀ, ਫਿਰ ਸਭ ਨੇ ਸਮਝਾਇਆ ਕਿ ਠੀਕ ਨੀ ਗਾ। ਚਲੋ ਬਾਅਦ ਚ ਉੱਥੋਂ ਉਹਨਾਂ ਦੀ ਵੀ ਛੁੱਟੀ ਹੋ ਗਈ। ਸੋ ਇੱਧਰ ਜਿਹੜੇ 5 ਮੈਂਬਰ ਸੀ ਉਹਨਾਂ ਚ ਬੀਬੀ ਸਤਵੰਤ ਕੌਰ ਬਣ ਗਏ ਪੰਥਕ ਕੌਂਸਲ ਦੇ ਪ੍ਰਧਾਨ, ਤੇ ਮਨਪ੍ਰੀਤ ਆਲੀ ਚਲੇ ਗਏ ਵਾਰਸ ਪੰਜਾਬ ਦੇ ਵਿੱਚ। ਗੁਰਪ੍ਰਤਾਪ ਬਡਾਲਾ ਰਹਿ ਗਏ ਅਜੇ ਪੁਨਰ ਸਰਜੀਤ ਚ, ਚੁੱਪ ਨੇ ਹੁਣ ਉਹ ਲਗਭਗ, ਹੈ ਨਾ। ਤੇ ਇਕਬਾਲ ਸਿੰਘ ਝੁੰਡਾ ਤੇ ਸੰਤਾ ਸਿੰਘ ਉਮੈਦਪੁਰੀ, ਇਹਨਾਂ ਦੋਵਾਂ ਨੇ ਆਪਣਾ ਵੱਡਾ ਇਕੱਠ ਕਰਕੇ ਕਹਿੰਦੇ ਜੀ ਅਸੀਂ ਏਕਤਾ ਵਾਲੇ ਰਾਹ ਤੁਰਨਾ, ਅਸੀਂ ਸਾਰੀਆਂ ਧਿਰਾਂ ਨੂੰ ਮੰਨ ਜਾਵਾਂਗੇ, ਪਰ ਉਹਨਾਂ ਨਾਲ ਕੋਈ ਸਾਂਝ ਨਹੀਂ ਜਿਹੜੀ ਬੀਜੇਪੀ ਨਾਲ ਜਾਣ ਦੀਆਂ ਗੱਲਾਂ ਕਰਨਗੇ। ਇਹਦਾ ਮਤਲਬ ਪੁਨਰ ਸਰਜੀਤ ਤੇ ਅਕਾਲੀ ਦਲ ਬਾਦਲ ਨਾਲ ਕੋਈ ਉਹਨਾਂ ਦੀ ਵਿਚਾਰਕ ਸਾਂਝ ਨਹੀਂ ਹੁਣ, ਤੇ ਇਹਦਾ ਮਤਲਬ ਉਹ ਵੀ ਵਾਰਸ ਪੰਜਾਬ ਵਾਲੇ ਪਾਸੇ ਜਾ ਸਕਦੇ ਨੇ। ਹੁਣ ਰਹਿ ਕੇ ਇਕੱਲੇ ਗੁਰਪ੍ਰਤਾਪ ਬਡਾਲਾ, ਉਹ ਅਜੇ ਚੁੱਪ ਨੇ। ਅਸਲ ਚ ਤਾਂ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਰਹਿ ਗਏ ਹੁਣ। ਸਹੀ ਹੈ। ਤੇ ਫਿਰ ਤਰਨਪ੍ਰੀਤ ਸੌਂਦ ਦੇ ਟਿਕਾਣੇ ਦੇ ਉੱਤੇ ਕਹਿੰਦੇ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਹੋ ਗਈ, ਫੋਟੋਆਂ ਵੀ ਜਨਤਕ ਹੋ ਗਈਆਂ, ਖੰਨੇ ਦੇ ਵਿੱਚ ਕਹਿੰਦੇ ਮੁਲਾਕਾਤ ਹੈ। ਠੀਕ ਹੈ। ਹੁਣ ਦੋਏ ਬਾਦਲਾਂ ਦੇ ਪੀੜਤ ਕੀ ਇਸ ਕਾਰਵਾਈ ਦੇ ਵਿੱਚ ਜਿਹੜੀ ਮਤਲਬ ਕਿ ਇੱਕ ਖਬਰ ਨਿਕਲ ਰਹੀ ਹੈ ਕਿ ਜੀ ਸੁਖਬੀਰ ਬਾਦਲ ਤੱਕ ਸਿੱਟ ਪਹੁੰਚ ਸਕਦੀ ਆ, ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਹੈ, ਕਿਉਂਕਿ ਉਹ ਸਿੱਟ ਦੇ ਕੋਲ ਗਿਆਨੀ ਰਘਬੀਰ ਸਿੰਘ ਆਪਣੇ ਬਿਆਨ ਦਰਜ ਕਰਾ ਚੁੱਕੇ ਨੇ ਜੀ। ਜਦੋਂ ਕਿ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਜਥੇਦਾਰ ਦੀ ਜੋ ਸੇਵਾ ਨਿਭਾਈ ਸੀ, ਉਸ ਨਾਤੇ ਉਹ ਕਹਿੰਦੇ ਕਿ ਉਹ ਫੈਸਲੇ ਸਭ ਦੇ ਸਾਹਮਣੇ ਨੇ, ਉਹਦੀ ਵੀਡੀਓਗ੍ਰਾਫੀ ਹੈ, ਜਨਤਕ ਟੀਵੀ ਤੇ ਚੱਲ ਰਹੇ ਨੇ, ਉੱਥੇ ਸੁਣ ਲਓ ਮੇਰਾ ਬਿਆਨ ਕੀ ਹੈ, ਸਾਰਾ ਕੁਝ ਉੱਥੇ ਪਿਆ। ਸੋ ਪਰ ਉਹਨਾਂ ਦੇ ਚੇਚੇ ਬਿਆਨ ਦਰਜ ਕਰਾਉਣਾ ਮਤਲਬ ਸੱਤਾ ਦੇ ਨਾਲ ਖੜਨਾ। ਸੋ ਇੱਧਰ ਗਿਆਨੀ ਹਰਪ੍ਰੀਤ ਸਿੰਘ ਗੱਲਾਂ ਬੀਜੇਪੀ ਦੀਆਂ ਕਰਦੇ ਨੇ, ਪਰ ਆਮ ਆਦਮੀ ਪਾਰਟੀ ਦੇ ਲੀਡਰਾਂ ਰਾਹੀਂ ਜੋ ਮੁਲਾਕਾਤਾਂ ਕਰ ਰਹੇ ਨੇ, ਤਾਂ ਇਹਦੇ ਅਰਥ ਵੀ ਲਾਏ ਜਾ ਰਹੇ ਨੇ ਕਿ ਬਾਦਲਾਂ ਨੂੰ ਕਟਹਿਰੇ ਚ ਲਿਆਉਣ ਦੇ ਲਈ ਇਹ ਧਿਰਾਂ ਇਕੱਠੀਆਂ ਹੋ ਗਈਆਂ, ਕੀ ਇਸ ਤਰੀਕੇ ਕਰਨ ਨਾਲ ਨੇ, ਜਾਂ ਫਿਰ ਮਤਲਬ ਕਿ ਇਹ ਇੱਕ ਸਹਿਜ ਸੁਭਾਅ ਮੁਲਾਕਾਤ ਹੈ ਜੀ। ਇਸ ਦੇ ਉਹੀ ਮੀਡੀਆ ਚ ਰੌਲੇ ਪੈਂਦੇ ਨੇ ਅੱਜ ਕੱਲ੍ਹ, ਜਿਹੇ ਉਹੋ ਜਿਹਾ ਰੌਲਾ। ਪਰ ਜੋ ਵੀ ਹੋਵੇ, ਹਲਚਲ ਜ਼ਰੂਰ ਹੈ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਦੀ, ਤੇ ਉਹਦੇ ਵਿਚਾਲੇ ਸੁਖਬੀਰ ਬਾਦਲ ਦੇ ਨੇੜਲਿਆਂ ਤੱਕ ਉਧਰ ਸਾਂਪਲੇ ਨੂੰ ਜੀ ਸੰਮਣ ਹੋਈ ਜਾਂਦੇ ਨੇ, ਬਾਰ-ਬਾਰ ਉਹ ਪੁੱਛੀ ਜਾਂਦਾ ਮੈਨੂੰ ਕਿਉਂ ਜੀ, ਹੈ ਨਾ। ਉਧਰ ਕੁਝ ਅਫਸਰਾਂ, ਅਧਿਕਾਰੀਆਂ, ਲੀਡਰਾਂ ਦੇ ਜਿਹੜੇ ਬਾਦਲਾਂ ਦੇ ਨੇੜੇ ਰਹੇ ਨੇ, ਉਹਨਾਂ ਦੀ ਪੁੱਛਗਿੱਛ ਹੋ ਰਹੀ ਆ, ਤੇ ਸਿੱਟ ਉਸ ਮਾਮਲੇ ਦੇ ਵਿੱਚ ਅੱਗੇ ਵੱਧ ਰਹੀ ਆ, ਤੇ ਅੱਗੇ ਵੱਧ ਕੇ ਕਹਿੰਦੇ ਕਿ ਕੱਲ ਨੂੰ ਸੁਖਬੀਰ ਤੱਕ ਜਾ ਸਕਦੀ ਹੈ। ਠੀਕ ਹੈ। ਸੱਤਾਧਾਰੀ ਧਿਰ ਸੁਖਬੀਰ ਨੂੰ ਅੰਦਰ ਦੇਣ ਨੂੰ ਫਿਰਦੀ ਹੈ, ਤੇ ਸੁਖਬੀਰ ਬਾਹਰ ਜਾਣ ਨੂੰ ਫਿਰਦੇ ਨੇ ਕਿ ਮੈਂ ਵਿਦੇਸ਼ ਜਾਣਾ, ਅਦਾਲਤ ਤੋਂ ਇਜਾਜ਼ਤ ਮੰਗ ਰਹੇ ਨੇ। ਤੇ ਹੁਣ ਪਤਾ ਨਹੀਂ ਪਹਿਲਾਂ ਬਾਹਰ ਜਾਣ ਦੀ ਇਜਾਜ਼ਤ ਮਿਲਦੀ ਆ ਕਿ ਅੰਦਰ ਜਾਣ ਦਾ ਫਰਮਾਨ ਆ ਜਾਂਦਾ, ਇਹ ਤਾਂ ਸਮਾਂ ਤੈਅ ਕਰੂਗਾ। ਪਰ ਇਹ ਸੁਖਬੀਰ ਬਾਦਲ ਦੀ ਇਸ ਘੇਰਾਬੰਦੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਮਿਲ ਕੇ ਭੂਮਿਕਾ ਨਿਭਾ ਰਹੇ ਨੇ, ਇਹਦੀ ਚਰਚਾ ਕਾਫੀ ਹੈ ਜੀ। ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਸੰਜੀਵ ਅਰੋੜਾ ਦੀ, ਕਹਿੰਦੇ ਜ਼ਮਾਨਤ ਨਹੀਂ ਮਿਲੀ, ਹੁਣ ਜੇਲ੍ਹ 'ਚ ਹੀ ਦਿਨ ਕੱਟੀਆਂ ਜੀ। ਦੇਖੋ, ਮੰਤਰੀ ਸਾਹਿਬ ਨੇ ਸੰਜੀਵ ਅਰੋੜਾ, ਇਹ ਕਮਾਲ ਦੀ ਕੱਟੜ ਇਮਾਨਦਾਰਾਂ ਦੀ ਸਰਕਾਰ ਦੇ ਵਿੱਚ ਅਸੀਂ ਦੇਖਦੇ ਹਾਂ
ਕਿਸ਼ਤਿੰਦਰ ਜੈਨ ਮੰਤਰੀ ਹੁੰਦੇ ਆ, ਜੇਲ੍ਹ ਦੇ ਅੰਦਰ ਰੋਟੀ ਵਾਲਾ ਡੱਬਾ ਘਰੋਂ, ਮਸਾਜ ਸੈਂਟਰ ਅੰਦਰੇ, ਦਫ਼ਤਰ ਫਾਈਲਾਂ ਅੰਦਰੇ ਹੈ ਨਾ। ਫਿਰ ਕੇਜਰੀਵਾਲ ਜੀ ਮੁੱਖ ਮੰਤਰੀ ਦਾ ਦਫ਼ਤਰ ਵੀ ਅੰਦਰੇ ਚਲਾਉਂਗਾ ਮੈਂ ਤਾਂ, ਉਹ ਤਾਂ ਫਿਰ ਮਨੀਸ਼ ਸਿਸੋਦੀਆ ਨੇ ਅਸਤੀਫਾ ਦੇਤਾ, ਫਿਰ ਜੈਨ ਨੂੰ ਵੀ ਦੇਣਾ ਪੈ ਗਿਆ। ਚਲੋ ਆਤਸ਼ੀ ਨੂੰ ਇਸ ਬਹਾਨੇ ਮਿਲ ਗਿਆ, ਨਹੀਂ ਤਾਂ ਅੰਦਰੋਂ ਹੀ ਚਲਾਈ ਜਾਂਦੇ ਸੀ ਸਾਰਾ ਕੁਝ। ਤਾਂ ਹੁਣ ਫਿਰ ਗੁਰੂ ਜੀ ਨਾਲ ਦੇ ਟੱਪਣੇ ਚੇਲੇ ਜਾਣ ਛੜੱਪ, ਫਿਰ ਸੰਜੀਵ ਅਰੋੜਾ ਇਹਨਾਂ ਦਾ ਹੀ ਚੇਲਾ ਹੁਣ। ਅਗਲਾ ਕਹਿੰਦਾ ਜੇ ਕੇਜਰੀਵਾਲ ਨੇ ਛੇਤੀ ਅਸਤੀਫਾ ਨਹੀਂ ਦਿੱਤਾ ਮੈਂ ਵੀ ਨਹੀਂ ਦਿੰਦਾ। ਅਗਲਾ ਕਹਿੰਦਾ ਮੰਤਰੀਸ਼ਿਪ ਤਾਂ ਮਿਲੀ ਹੋਈ ਹੈ ਨਾ, ਸੋ ਜੇਲ੍ਹ ਦੇ ਅੰਦਰ। ਮਤਲਬ ਇੰਨੇ ਬਸ਼ਰਮ ਸਿਸਟਮ ਹੈ ਕਿ ਤੁਸੀਂ ਅਸਤੀਫਾ ਦਿਓਗੇ ਜੇ ਅਸੀਂ ਬਰੀ ਹੋ ਕੇ ਆ ਕੇ ਦੁਬਾਰਾ ਬਣ ਜਾਾਂਗੇ ਜੀ। ਦਮ ਤਾਂ ਰੱਖੋ ਨਾ। ਬਿਲਕੁਲ। ਪਰ ਨਹੀਂ, ਚਲੋ ਬੇਸ਼ੱਕ ਅਦਾਲਤ ਜੇ ਸਾਬਤ ਹੋਣਾ, ਪਰ ਈਡੀ ਦੀਆਂ ਜੋ ਦਸਤਾਵੇਜ਼ੀ ਪ੍ਰਕਿਰਿਆਵਾਂ ਹੈਗੀਆਂ ਉਹਦੇ ਤਹਿਤ ਗੁੜਗਾਉਂ ਦੀ ਅਦਾਲਤ 'ਚ ਜ਼ਮਾਨਤ ਨਹੀਂ ਮਿਲੀ ਸੰਜੀਵ ਅਰੋੜਾ ਨੂੰ ਜੀ। ਤੇ ਇਹਨਾਂ ਦੀ ਵਕੀਲਾਂ ਦੀ ਧਿਰ ਹਾਈ ਕੋਰਟ ਆ ਗਈ ਕਿ ਜੀ ਜ਼ਮਾਨਤ ਤਾਂ ਬਣਦੀ ਹੈ। ਹਾਈ ਕੋਰਟ ਨੇ ਈਡੀ ਤੋਂ ਸਟੇਟਸ ਰਿਪੋਰਟ ਮੰਗ ਲਈ ਕਿ ਲਿਆਓ ਵੀ ਸਟੇਟਸ ਰਿਪੋਰਟ ਦਿਓ ਪਹਿਲਾਂ, ਫਿਰ ਦੇਖਾਂਗੇ। ਤਾਂ ਮਤਲਬ ਅਗਲੀ ਤਰੀਕ ਤੱਕ ਸਟੇਟਸ ਰਿਪੋਰਟ ਜਦ ਤੱਕ ਨਹੀਂ ਆਉਂਦੀ ਤਦ ਤੱਕ ਜ਼ਮਾਨਤ ਨਹੀਂ। ਸਹੀ। 16 ਤਰੀਕ ਤੱਕ ਸੰਜੀਵ ਅਰੋੜਾ ਨੂੰ ਅੰਦਰੇ ਰਹਿਣਾ ਪੈਣਾ। ਇਹਨਾਂ ਦੇ ਉੱਤੇ ਗੰਭੀਰ ਦੋਸ਼ ਲੱਗ ਰਹੇ ਨੇ, ਬੇਸ਼ੱਕ ਉਹ ਦੋਸ਼ ਜੇ ਸਾਬਤ ਕਰਨੇ ਈਡੀ ਨੇ। ਜੀ ਜੀ ਬਿਲਕੁਲ। ਪਰ ਜਿਹੜੇ ਲੱਗੇ ਨੇ ਜੋ 100 ਕਰੋੜ ਤੋਂ ਵੱਧ ਦਾ GST ਦਾ ਘਟਾਲੇ ਦਾ ਮਾਮਲਾ, 100 ਕਰੋੜ ਤੋਂ ਉੱਪਰ ਦਾ ਹੈ ਨਾ, ਫਿਰ ਫਰਜ਼ੀ ਤੇ ਸ਼ੇਲ ਕੰਪਨੀਆਂ ਦਾ ਮਾਮਲਾ, ਫਿਰ ਇਸੇ ਤਰ੍ਹਾਂ ਟੈਕਸ ਕ੍ਰੈਡਿਟ ਤੇ ਦੁਬਈ ਕਨੈਕਸ਼ਨ, ਇਹ ਸਾਰਾ ਮਾਮਲਾ। ਸੋ ਇਹ ਸਾਰਿਆਂ ਦੇ ਆਧਾਰ ਦੇ ਉੱਤੇ ਕਾਰਵਾਈ ਉਹ ਮਨੀ ਲਾਂਡਰਿੰਗ ਦਾ ਮਾਮਲਾ ਵੀ ਬਣਦਾ ਹੈ, ਧੋਖਾਧੜੀ ਦਾ ਮਾਮਲਾ ਵੀ ਬਣਦਾ ਹੈ ਨਾ, ਟੈਕਸ ਚੋਰੀ ਦਾ ਮਾਮਲਾ ਵੀ ਬਣਦਾ ਹੈ, ਮੋਬਾਈਲ ਬਿਨਾਂ ਖਰੀਦੇ ਇੱਧਰ ਉੱਧਰ ਵੇਚ ਕੇ ਜੀ ਉਹ ਸਾਰਾ ਖੇਲ ਵੀ ਹੈਗਾ, GST ਦਾ ਠੱਗੀ ਦਾ। ਸੋ ਇਸ ਲਈ ਕਈ ਮਾਮਲਿਆਂ 'ਚ ਘੇਰੇ ਸੰਜੀਵ ਅਰੋੜਾ ਨੂੰ ਫਿਲਹਾਲ ਜੇਲ੍ਹ 'ਚ ਦਿਨ ਕੱਟੀ ਕਰਨੀ ਪੈਣੀ ਹੈ। ਘੱਟੋ ਘੱਟ ਅਗਲੀ ਤਰੀਕ ਤੱਕ ਤਾਂ ਨਹੀਂ ਹੈ ਜ਼ਮਾਨਤ ਮਿਲ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਧੰਨਵਾਦ।